ਗ੍ਰੀਨ ਕਾਰਡ ਹੋਲਡਰ ਵਾਲਿਆਂ ਦਾ ਗ੍ਰੀਨ ਕਾਰਡ ਵਾਪਸ ਲੈਣ ਵਾਲੀ ਗੱਲ ਆ। ਕ੍ਰਾਈਮ ਆਫ ਮੋਰਲ ਟਰਪੀਚਿਊਡ, ਇਹ ਇੱਕ ਸ਼ਬਦ ਜਿਹੜਾ ਉਹ ਵਰਤਿਆ ਗਿਆ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਬੇਸਿਕਲੀ ਪ੍ਰਸ਼ਾਸਨ ਨੂੰ ਕਿਹਾ ਵੀ ਜਿਹੜਾ ਬਾਰਡਰ ਪੈਟਰੋਲ ਏਜੰਟ ਆ, ਕੋਈ ਵੀ ਰਿਟਰਨਿੰਗ ਗ੍ਰੀਨ ਕਾਰਡ ਹੋਲਡਰ, ਜੇ ਉਹਨਾਂ ਨੂੰ ਲੱਗਦਾ ਹੈ ਵੀ ਇਹਨੇ ਕੋਈ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ ਦੇ ਵਿੱਚ ਇਸ ਦੇ ਉੱਤੇ ਕੋਈ ਚਾਰਜਸ ਲੱਗੇ ਆ, ਤੇ ਇਹਦੇ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ। ਸੋ ਇੱਕ ਤਾਂ ਇਹ ਕ੍ਰਾਈਮ ਬਾਰੇ ਦੱਸਿਓ ਵੀ ਇਹਦਾ ਕੀ ਮਤਲਬ ਆ, ਤੇ ਇਹਦੇ ਨਾਲ ਕੀ ਅਸਰ ਓਵਰਆਲ ਜਿਹੜਾ ਉਹ ਪੈਣਾ ਹੈ। ਇਹ ਵਾਲਾ ਕੇਸ ਜਿਹੜਾ ਹੈਗਾ, ਇਹਦਾ ਆਪਣੀ ਕਮਿਊਨਿਟੀ ਤੇ ਬਹੁਤ ਜ਼ਿਆਦਾ ਅਸਰ ਜਿਹੜਾ ਪੈ ਸਕਦਾ ਹੈਗਾ। ਓਕੇ, ਠੀਕ ਹੈ। ਜਿਹੜੇ ਬੰਦਿਆਂ ਨੂੰ ਗ੍ਰੀਨ ਕਾਰਡ ਮਿਲਿਆ ਉਹਨਾਂ ਨੂੰ ਵੀ। ਸੋ ਬੇਸਿਕਲੀ ਇਹ ਬਹੁਤ ਇਤਿਹਾਸਿਕ ਇੱਕ ਜਿਹੜਾ ਫੈਸਲਾ ਹੈਗਾ, ਮੇਰੇ ਹਿਸਾਬ ਨਾਲ ਫੈਸਲਾ ਗਲਤ ਆ। ਕਿਉਂਕਿ ਇਹਨਾਂ ਨੇ ਇੱਕ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੇਰੇ ਕੋਲ ਗ੍ਰੀਨ ਕਾਰਡ ਆ ਗਿਆ, ਮੈਂ ਇੱਕ ਮੁਕਾਮ ਤੇ ਜਿਹੜਾ ਪਹੁੰਚ ਗਿਆ, ਉਹ ਜਿਹੜੀ ਪਾਵਰ ਸੀਗੀ ਵਾਪਸ ਜਿਹੜੀ ਲੈ ਲਈ ਆ। ਜ਼ਿਆਦਾਤਰ ਇਹ ਹੁਣ ਜਿੱਦਾਂ ਆਪਾਂ ਜਿਹੜਾ ਵੇਖੀਏ ਇਹਦੇ ਵਿੱਚ ਕੀ ਹੋਣਾ ਕਿ ਜਿਹੜੇ ਸੈਕਸ਼ੂਅਲ ਕ੍ਰਾਈਮ ਹੋ ਗਏ, ਵਾਇਲੈਂਸ ਦੇ ਰਿਲੇਟਡ ਜਿਹੜੇ ਕ੍ਰਾਈਮ ਹੋ ਗਏ, ਸਪੈਸ਼ਲੀ ਜਿਹੜਾ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਜਿਹੜੇ ਥੋੜੇ ਸੰਗੀਨ ਜੁਰਮ ਜਿਹੜੇ ਹੋ ਗਏ, ਜਾਂ ਜਿਹੜੇ ਡਰੱਗਾਂ ਨੂੰ ਲੈ ਕੇ, ਜਿਹੜੇ ਕੰਟਰੋਲਡ ਸਬਸਟੈਂਸ ਨੂੰ ਲੈ ਕੇ ਜਿਹੜੇ ਕ੍ਰਾਈਮ ਜਿਹੜੇ ਹੋ ਗਏ, ਇਹਦੇ ਵਿੱਚ ਓਪੀਏਟਸ ਵਾਲੇ, ਭੰਗ ਵਾਲੇ, ਜਿਹੜੇ ਫੀਮ ਵਾਲੇ ਜਿਹੜੇ ਸੀਗੇ, ਜਿਹੜੇ ਵੀ ਮਤਲਬ ਸਕੈਜੂਲਡ ਸਬਸਟੈਂਸਿਸ ਵਾਲੇ ਜਿਹੜੇ ਕ੍ਰਾਈਮ ਆ ਗਏ, ਠੀਕ ਆ, ਉਹ ਪੋਜੈਸ਼ਨ ਆ, ਡਿਸਟ੍ਰੀਬਿਊਸ਼ਨ ਆ, ਕੰਜ਼ੰਪਸ਼ਨ ਆ, ਡਿਪੈਂਡਿੰਗ ਕਿਹੜੀ ਸਟੇਟ ਜੇ ਕ੍ਰਾਈਮ ਹੋਇਆ। ਤੇ ਸਪੈਸੀਫਿਕਲੀ ਜਿਹੜੇ ਕੋਈ ਐਕਸੀਡੈਂਟ ਦੇ ਵਿੱਚ ਜੇ ਚਲਾ ਗਿਆ ਬੰਦਾ ਕਿਸੇ ਨੇ ਮਾਰਤਾ, ਕੋਈ ਵੀ ਹੋ ਗਿਆ, ਹਾਂਜੀ, ਮਤਲਬ ਹੁਣ ਕਿਹੜੇ ਕ੍ਰਾਈਮ ਆਉਂਦੇ ਕਿਹੜੇ ਨਹੀਂ ਆਉਂਦੇ, ਇਹਦੀ ਲਿਸਟ ਬਹੁਤ ਵੱਡੀ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਪਹਿਲੀ ਗੱਲ ਉਹ ਚੱਕਰ 'ਚ ਪਈ ਨਹੀਂ ਕਿ ਬੰਦੇ ਨੇ ਉਹ ਵਾਲਾ ਕ੍ਰਾਈਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਸੋ ਇਹਦੇ ਵਿੱਚ ਇਹ ਚੀਜ਼ ਦਾ ਧਿਆਨ ਜਿਹੜਾ ਰੱਖਿਓ ਕਿ ਗ੍ਰੀਨ ਕਾਰਡ, ਮਤਲਬ ਉਹ ਕੀ ਕਹਿੰਦੇ ਆ ਕਿ ਗ੍ਰੀਨ ਕਾਰਡ ਭਾਵੇਂ ਤੁਹਾਡੇ ਕੋਲ ਆ ਵੀ ਜਾਵੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਡੀਪੋਰਟੇਸ਼ਨ ਪ੍ਰੋਸੀਡਿੰਗ ਤੋਂ ਜਿਹੜੇ ਬਚ ਸਕਦੇ ਆ। ਸੋ ਪ੍ਰੋਟੈਕਸ਼ਨਸ ਉਹਦੀਆਂ ਜਿਹੜੀਆਂ ਖਤਮ ਹੋ ਗਈਆਂ ਗ੍ਰੀਨ ਕਾਰਡ ਵਾਲੀਆਂ। ਬਿਲਕੁਲ। ਸੋ ਇਹ ਜਿਹੜਾ ਕੇਸ ਜਿਹੜਾ ਸੀਗਾ, ਇਹਦੇ ਵਿੱਚ ਇੱਕ ਬੰਦਾ ਸੀਗਾ ਮੁਕ ਚੋਏ ਲਾਓ, ਇਹ ਚਾਈਨੀਜ਼ ਸਿਟੀਜ਼ਨ ਸੀਗਾ। ਇਹਨੂੰ ਗ੍ਰੀਨ ਕਾਰਡ 2007 ਦਾ ਮਿਲਿਆ ਸੀਗਾ, ਠੀਕ ਹੈ। ਸੋ ਤੁਸੀਂ ਦੇਖ ਲਓ ਕਿੱਡੀ ਬੈਕ ਡੇਟਡ ਤੱਕ ਜਿਹੜਾ ਜਾਂਦੇ ਆ। 2007 ਦਾ ਜਦੋਂ ਮਿਲਿਆ ਸੀਗਾ ਤੇ 26 ਦੇ ਵਿੱਚ ਜਾ ਕੇ ਫੈਸਲਾ ਜਿਹੜਾ ਹੋਇਆ, ਕਿੰਨੀ ਫਾਈਲ ਜਿਹੜੀ ਪਈ ਹੋਣੀ। ਸੋ 2007 ਦੇ ਵਿੱਚ ਗ੍ਰੀਨ ਕਾਰਡ ਇਹਨੂੰ ਮਿਲਿਆ ਸੀਗਾ। ਮਈ 2012 ਦੇ ਵਿੱਚ ਜਿਹੜਾ ਨਿਊ ਜਰਸੀ ਦੇ ਵਿੱਚ ਇੱਥੇ ਚਾਰਜ ਲੱਗੇ ਟ੍ਰੇਡਮਾਰਕ ਕਾਊਂਟਰਫੀਟਿੰਗ, ਤੇ ਇਹਦੇ ਵਿੱਚ ਮਤਲਬ ਉਹੀ ਹੈ ਕਿ ਜਿੱਦਾਂ ਆਪਣੇ ਆਹ ਨਕਲੀ ਬ੍ਰਾਂਡ ਬਰੂੰਡ ਵਾਲੇ ਜਿਹੜੇ ਜਿਹਨੂੰ ਫਸਟ ਕਾਪੀ ਕਹਿੰਦੇ ਆ ਇੰਡੀਆ 'ਚ, ਹਾਂਜੀ, ਉਹ ਹੁਣ ਤੁਸੀਂ ਯਾਰ ਆਪ ਦੇਖੋ ਆਪਣੀ ਕਮਿਊਨਿਟੀ, ਉਹ ਆਈਡੀਆਂ ਬਣਾਈਆਂ ਹੋਈਆਂ ਇੰਸਟਾਗ੍ਰਾਮ ਤੇ ਜੀ, ਇੰਡੀਆ ਤੋਂ ਭਾਜੀ ਹੁਣਾਂ ਨੇ ਫਲਾਨਾ ਭੇਜ ਦੇਣਾ, ਢਮਕਾਨਾ ਪੈਕੇਜ ਭੇਜ ਦੇਣਾ। ਜ਼ਿਆਦਾ ਨਕਲੀ ਬ੍ਰਾਂਡ ਜਿਹੜੇ, ਮਤਲਬ ਲੌਂਗ ਸਟੋਰੀ ਸ਼ਾਰਟ, ਨਕਲੀ ਬ੍ਰਾਂਡ ਆ ਤੇ ਗਾਣੇ ਗੁਣੇ ਕੰਮ ਚੱਕ ਦਿੰਦੇ ਆ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਚਲੋ ਮੋਰੈਲਿਟੀ ਦੇ ਵਿੱਚ ਉਹਦੇ ਨਹੀਂ ਜਾਣਾ, ਪਰ ਇਸ ਕੰਟਰੀ ਦੇ ਵਿੱਚ ਉਹ ਪ੍ਰੋਬਲਮ ਜਿਹੜੀ ਹੈਗੀ ਆ। ਤੇ ਉਹ ਟ੍ਰੇਡਮਾਰਕ ਤੇ ਇਹ ਜਿਹੜਾ ਸੀਗਾ ਟ੍ਰੇਡਮਾਰਕ ਕਾਊਂਟਰਫੀਟਿੰਗ ਦੇ ਵਿੱਚ ਬੰਦਾ ਜਿਹੜਾ ਫਸ ਗਿਆ। ਮਸਲਾ ਇਹ ਆ ਗਿਆ ਕਿ ਹੁਣ ਉਹਨੇ ਕ੍ਰਾਈਮ ਜਿਹੜਾ ਸੀਗਾ ਕਮਿਟ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਕ੍ਰਿਮੀਨਲ ਚਾਰਜਸ ਉੱਤੇ ਪੈਂਡਿੰਗ ਸੀਗੇ, ਮਤਲਬ ਕਿ ਉੱਤੇ ਸਿਰਫ ਜਿਹੜਾ ਇੱਕ ਕੇਸ ਚੱਲਿਆ ਸੀਗਾ। ਜਦੋਂ ਇੱਥੇ ਕੇਸ ਚੱਲਦਾ ਸੀਗਾ, ਇਹ ਘੁੰਮਣ ਚੱਲ ਗਿਆ ਆਪਣੀ ਕੰਟਰੀ ਚਾਈਨਾ ਨੂੰ। ਓਕੇ। ਉਸ ਤੋਂ ਬਾਅਦ ਇਹ ਜਦੋਂ ਵਾਪਸ ਆਉਣ ਲੱਗਿਆ, ਇਹ ਕਨਵਿਕਟਡ ਨਹੀਂ ਸੀਗਾ, ਮਤਲਬ ਨਹੀਂ, ਮਈ ਦੇ ਵਿੱਚ ਇਹ ਚਾਰਜ ਹੋਏ, ਉਸੇ ਮਹੀਨੇ ਅਗਲੇ ਮਹੀਨੇ ਇਹ ਗਿਆ ਜੇ, ਚਾਰਜਸ ਫਾਈਲ ਹੀ ਹੋਏ ਸੀਗੇ। ਓਕੇ। ਜੂਨ 'ਚ ਜਦੋਂ ਇਹ ਵਾਪਸ ਆਉਣ ਲੱਗਾ ਤੇ ਸੀਬੀਪੀ ਨੇ ਦੇਖ ਲਿਆ ਕਿ ਇਹ ਤਾਂ ਕ੍ਰਿਮੀਨਲ ਚਾਰਜ ਪੈਂਡਿੰਗ। ਸੋ ਮਤਲਬ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ, ਜਿਹੜੇ ਵੀ ਤੁਹਾਡੇ ਜੋ ਗ੍ਰੀਨ ਕਾਰਡ ਹੋਲਡਰ ਹੈਗੇ ਆ, ਜਿੱਤੇ ਕੋਈ ਵੀ ਕ੍ਰਿਮੀਨਲ ਚਾਰਜ ਜਿਹੜੇ ਪੈਂਡਿੰਗ ਹੈਗੇ ਆ, ਠੀਕ ਆ। ਸਿੰਪਲ ਅੱਖਰਾਂ ਦੇ ਵਿੱਚ ਇਹ ਹੈਗਾ ਕਿ 1000 ਵਾਰੀ ਸੋਚਿਓ ਟਰੈਵਲ ਕਰਨ ਦੇ ਲਈ, ਠੀਕ ਆ। ਕਿਉਂਕਿ ਟੈਕਨੀਕਲ ਚੀਜ਼ਾਂ ਜਿਹੜੀਆਂ ਹੋ ਗਈਆਂ, ਪੁਰਾਣੀ ਜਿਹੜੀ ਸੀਗੀ ਕਈ ਵੀ ਵਿਜ਼ਡਮ ਹੁੰਦੀ ਨਾ, ਨਹੀਂ ਕੁਛ ਨਹੀਂ ਹੁੰਦਾ, ਏਦਾਂ ਨਹੀਂ ਹੋਣਾ, ਓਦਾਂ ਨਹੀਂ। ਸੋ ਉਸੇ ਚੀਜ਼ ਦੇ ਰਿਲੇਟਡ ਜਿਹੜਾ ਹੈਗਾ ਕਿ ਉਹਦੇ ਜਿਹੜੇ ਚਾਰਜਸ ਪੈਂਡਿੰਗ ਸੀਗੇ, ਕੋਈ ਉਹਨੂੰ ਸਜ਼ਾ ਨਹੀਂ ਹੋਈ ਸੀਗੀ। ਹੁਣ ਨਾਰਮਲੀ ਕੀ ਹੁੰਦਾ ਕਿ ਜਦੋਂ ਗ੍ਰੀਨ ਕਾਰਡ ਹੋਲਡਰ ਵਾਪਸ ਆਉਂਦਾ, ਉਹਨੂੰ ਉਹ ਜਿਹੜਾ ਸੀਗਾ ਕਾਨੂੰਨ ਇਹ ਕਹਿੰਦਾ ਹੈਗਾ ਕਿ ਉਹਨੂੰ ਆਪਾਂ ਇਹ ਨਹੀਂ ਕਰਨਾ ਹੈਗਾ ਕਿ ਇਹ ਐਡਮਿਸ਼ਨ ਸੀਕ ਕਰ ਰਿਹਾ, ਸੀਕਿੰਗ ਐਡਮਿਸ਼ਨ। ਆਪਾਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ ਜਿਹੜੀ ਕਾਂਗਰਸ ਕਹਿੰਦੀ ਹੈ ਕਿ ਪਹਿਲਾਂ ਤੋਂ ਹੀ ਐਡਮਿਟਡ ਹੁੰਦੇ, ਇਹਨੂੰ ਐਡਮਿਟਡ ਹੀ ਮੰਨਿਆ ਜਾਵੇ, ਪਰਮਾਨੈਂਟ ਰੈਜ਼ੀਡੈਂਟ ਹੈਗੇ ਆ, ਠੀਕ ਹੈ। ਪਰ ਕਾਂਗਰਸ ਨੇ 6 ਐਕਸੈਪਸ਼ਨਸ ਇਹਦੇ ਵਿੱਚ ਬਣਾਈਆਂ ਸੀਗੀਆਂ, ਜਿਹਦੇ ਵਿੱਚੋਂ ਕਿ ਇੱਕ ਐਕਸੈਪਸ਼ਨ ਇਹ ਵੀ ਹੈਗੀ ਆ ਕਿ ਜੇ ਉਹਨਾਂ ਨੇ ਕੋਈ ਅਫੈਂਸ ਕਮਿਟ ਕੀਤਾ ਹੈਗਾ। ਹੁਣ ਜਿਹੜੀ ਸੀਬੀਪੀ ਜਿਹੜੀ ਸੀਗੀ ਬਾਰਡਰ ਪੈਟਰੋਲ ਵਾਲੀ, ਉਹ ਕਹਿੰਦੀ ਆ ਕਿ ਇਹਦੇ ਪੈਂਡਿੰਗ ਕ੍ਰਿਮੀਨਲ ਚਾਰਜ ਸੀਗੇ, ਤੇ ਇਹ ਵਾਲੀ ਐਕਸੈਪਸ਼ਨ ਦੇ ਅੰਡਰ ਆਉਂਦਾ।
ਹੁਣ ਮਸਲਾ ਇਹ ਪੈ ਗਿਆ ਕਿ ਉਹ ਤਾਂ ਚਾਰजेस ਹੈਗੇ ਆ, ਅਫੈਂਸ ਉਹਨੇ ਐਕਚੁਅਲ ਕਮਿਟ ਕੀਤਾ ਕਿ ਨਹੀਂ ਕੀਤਾ, ਇਹ ਤਾਂ ਕੋਰਟ ਹੀ ਫੈਸਲਾ ਜਿਹੜਾ ਕਰੂਗੀ। ਸੋ ਹੁਣ ਕੀ ਸੀਗਾ ਕਿ ਉਹਨੂੰ ਇਨਸਟੈਡ ਉਹਨੂੰ ਜਿਹੜਾ ਸੀਗਾ ਐਡਮਿਟ ਕਰਨ ਦੇ, ਜਿੱਦਾਂ ਕਾਂਗਰਸ ਕਹਿੰਦੀ ਸੀ ਕਿ ਬੰਦਾ ਪਹਿਲਾਂ ਹੀ ਐਡਮਿਟਡ ਹੀ ਹੁੰਦਾ ਹਰੇਕ ਗ੍ਰੀਨ ਕਾਰਡ ਹੋਲਡਰ, ਉਹ ਕਹਿੰਦੇ ਕਿਉਂਕਿ ਇਹ ਐਕਸੈਪਸ਼ਨ ਦੇ ਵਿੱਚ ਆ ਗਿਆ, ਇਹਦੇ ਤੇ ਕ੍ਰਿਮੀਨਲ ਚਾਰਜ ਪੈਂਡਿੰਗ ਸੀਗੇ, ਆਪਾਂ ਇਹਨੂੰ ਐਡਮਿਟ ਨਹੀਂ ਕਰਨਾ, ਆਪਾਂ ਇਹਨੂੰ ਪੈਰੋਲ ਕਰਨਾ ਹੈਗਾ। ਅੱਛਾ, ਉਹਨਾਂ ਨੇ ਉਹਨੂੰ ਪੈਰੋਲ ਕਰਤਾ ਤੇ 1 ਸਾਲ ਬਾਅਦ ਜਿਹੜਾ ਸੀਗਾ ਇਹ ਬੰਦੇ ਨੇ ਗਿਲਟੀ ਪਲੀ ਕਰ ਲਈ ਤੇ ਇਹਨੂੰ ਸਜ਼ਾ ਹੋ ਗਈ। ਹੁਣ ਜਦੋਂ ਇਹਨੇ ਗਿਲਟੀ ਪਲੀ ਕਰ ਲਿਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਮੂਵਲ ਪ੍ਰੋਸੀਡਿੰਗ ਜਿਹੜੀ ਸ਼ੁਰੂ ਕਰਤੀ ਤੇ ਇਹਨੂੰ ਇਨਐਡਮਿਸਿਬਲ ਅਰਾਈਵਿੰਗ ਏਲੀਅਨ ਕਲਾਸੀਫਾਈ ਕੀਤਾ। ਸੋ ਤੁਹਾਨੂੰ ਮੈਂ ਸਾਰਾ ਸਮਝਾਉਂਗਾ ਕਿਦਾਂ, ਕਾਫੀ ਇੰਟਰਸਟਿੰਗ ਜਿਹੜੀ ਡਿਸਕਸ਼ਨ ਹੈਗੀ ਆ। ਤੇ ਜਿਹੜਾ ਇਹਨੂੰ ਇਨਐਡਮਿਸਿਬਿਲਿਟੀ ਇਹਦੇ ਉੱਤੇ ਚਾਰਜ ਕੀਤੀ ਉਹ ਕਹਿੰਦੇ ਕਿਉਂਕਿ ਇਹਨੇ ਇੱਕ ਕ੍ਰਾਈਮ ਕਰਤਾ ਮੋਰਲ ਟਰਪੀਟਿਊਡ ਦਾ। ਮੋਰਲ ਟਰਪੀਟਿਊਡ ਵਾਲੇ ਕ੍ਰਾਈਮ ਕਈ ਆ ਜਾਂਦੇ ਆ ਇਹਦੇ ਵਿੱਚ, ਧੋਖਾਧੜੀ ਵਾਲੇ ਜਿਹੜੇ ਕ੍ਰਾਈਮ, ਫਰਾਡ ਹੋ ਗਿਆ, ਫਰਾਡ ਫੂਡ ਵਾਲੇ, ਠੀਕ ਆ, ਥੈਫਟ ਬਹੁਤ ਆ, ਜਿਹੜਾ ਚੋਰੀ ਪ੍ਰਾਪਰਟੀ ਵਾਲੇ ਜਿਹੜੇ ਕ੍ਰਾਈਮ ਉਹ ਵੀ ਵਿੱਚ ਆਉਂਦੇ ਆ। ਜਿਹੜੇ ਆ ਸਾਰੇ ਇੰਸ਼ੋਰੈਂਸ ਵਾਲੇ ਫਰਾਡ ਜਿਹੜੇ ਹੈਗੇ ਆ, ਚੈੱਕ ਚੁੱਕਾਂ ਦੇ ਜਿਹੜੇ ਫਰਾਡ ਹੈਗੇ ਆ, ਜਿਹੜੇ ਕਾਲ ਸੈਂਟਰ ਵਾਲੇ ਜਿਹੜੇ ਫਰਾਡ ਹੈਗੇ ਆ, ਤੇ ਇਹਦੇ ਕੇਸ ਦੇ ਵਿੱਚ ਆ ਜਿਹੜਾ ਟ੍ਰੇਡਮਾਰਕ ਵਾਲਾ ਕਾਊਂਟਰ ਆ ਜਿਹੜੇ ਸੀਗੇ। ਸੋ ਤੁਹਾਨੂੰ ਸਾਰਿਆਂ ਨੂੰ ਇਸ਼ਾਰਾ ਕਾਫੀ ਹੈ, ਤੁਹਾਨੂੰ ਪਤਾ ਪੀਪੀਪੀ ਲੋਨ ਵਾਲੇ ਵੀ ਸਪਸ਼ਟ ਹੀ ਜਿਹੜਾ ਦੱਸਣਾ ਚਾਹੀਦਾ ਵੀ ਲੋਨਾਂ ਦੇ ਵਿੱਚ ਵੀ ਲਿਆ ਕਿਸੇ ਦੀ ਕਾਰ ਕੁਛ ਦਿੱਤਾ। ਸੋ ਇਹ ਕਾਫੀ, ਜਿੱਦਾਂ ਤੁਸੀਂ ਕਿਹਾ ਵੀ ਵੈਰੀ ਹਿਸਟੋਰਿਕ ਪ੍ਰੈਸੀਡੈਂਟ ਸੈੱਟ ਹੋ ਗਿਆ। ਹਾਂਜੀ, ਸੋ ਹੁਣ ਇਹ ਮੈਟਰ ਕਿਉਂ ਕਰਦਾ ਹੈਗਾ, ਠੀਕ ਹੈ। ਸੋ ਇਹਦਾ ਕਾਫੀ ਰੌਲਾ ਮੈਂ ਦੇਖਿਆ ਇੰਟਰਨੈਟ ਤੇ ਹੈਗਾ, ਪਰ ਲੋਕਾਂ ਨੂੰ ਸਮਝ ਨਹੀਂ ਆਈ ਕਿ ਇਹ ਚੱਕਰ ਹੈ ਕੀ ਹੈ, ਕਿ ਗ੍ਰੀਨ ਕਾਰਡ ਵਾਲਾ ਕੀ ਚੱਕਰ ਹੋ ਗਿਆ। ਹੁਣ ਸਿੰਪਲ ਅੱਖਰਾਂ ਦੇ ਵਿੱਚ ਤਾਂ ਇਹ ਹੈ ਕਿ ਜਿਹਦੇ ਗ੍ਰੀਨ ਕਾਰਡ ਤੇ ਕੇਸ ਚੱਲਦਾ ਬੰਦਾ ਬਾਹਰ ਨਾ ਜਾਵੇ, ਪਰ ਮੇਨ ਚੀਜ਼ ਇਹ ਮੈਟਰ ਇਹ ਕਰਦੀ ਹੈ ਕਿ ਇੱਕ ਚੀਜ਼ ਹੁੰਦੀ ਹੈ ਇਨਐਡਮਿਸਿਬਿਲਿਟੀ, ਇੱਕ ਚੀਜ਼ ਹੁੰਦੀ ਹੈ ਡੀਪੋਰਟੇਬਿਲਿਟੀ। ਸੋ ਇਹ ਸਾਰੀ ਜਿਹੜੀ ਫਾਈਟ ਇਹਦੇ ਵਕੀਲਾਂ ਨੇ ਜਿਹੜੀ ਕੀਤੀ, ਉਹ ਇੱਥੇ ਕੀਤੀ ਕਿ ਇਹ ਬੰਦਾ ਇਨਐਡਮਿਸਿਬਲ ਆ, ਕਿ ਇਹ ਬੰਦਾ ਡਿਪੋਰਟੇਬਿਲਿਟੀ ਦੇ ਥੱਲੇ ਜਾਣਾ ਚਾਹੀਦਾ। ਓਕੇ, ਹੁਣ ਜੇ ਇਹ ਬੰਦਾ ਆਲਰੇਡੀ ਐਡਮਿਟਡ ਮੰਨਿਆ ਜਾਣਾ ਚਾਹੀਦਾ ਸੀਗਾ, ਕਿ ਮਤਲਬ ਜਿੱਦਾਂ ਗ੍ਰੀਨ ਕਾਰਡ ਹੋਲਡਰ ਵਾਲਾ ਆਂਦਾ, ਤੇ ਮੰਨ ਲਓ ਕਿ ਜੇ ਉਹ ਚੀਜ਼ ਹੈਗੀ ਕਿ ਨਹੀਂ, ਹਰੇਕ ਗ੍ਰੀਨ ਕਾਰਡ ਹੋਲਡਰ ਆਲਰੇਡੀ ਐਡਮਿਟਡ ਹੀ ਆ, ਤੁਸੀਂ ਪੈਰੋਲ ਵਾਲੇ ਚੱਕਰ 'ਚ ਪਾਓ ਨਾ, ਤੇ ਫਿਰ ਜੇ ਇਹ ਐਡਮਿਟਡ, ਜੇ ਗ੍ਰੀਨ ਕਾਰਡ ਹੋਲਡਰ ਨੂੰ ਆਪਾਂ ਐਡਮਿਟਡ ਮੰਨਦੇ ਆ ਕਾਨੂੰਨ ਦੇ ਹਿਸਾਬ ਨਾਲ, ਤੇ ਫਿਰ ਜਿਹੜੀ ਸਰਕਾਰ ਸੀਗੀ ਸਿਰਫ ਇੱਥੇ ਡੀਪੋਰਟੇਬਿਲਿਟੀ ਦੇ ਥੱਲੇ ਜਿਹੜੀ ਦਫਾ ਧਾਰਾ ਲਾ ਸਕਦੀ ਸੀਗੀ। ਉਹਦੇ ਵਿੱਚ ਕੀ ਹੁੰਦਾ ਕਿ ਸਿਰਫ ਉਸ ਬੰਦੇ, ਉਸ ਗ੍ਰੀਨ ਕਾਰਡ ਹੋਲਡਰ ਦੇ ਉੱਤੇ ਡੀਪੋਰਟੇਬਿਲਿਟੀ ਲੱਗਦੀ ਆ ਜਿਨੇ ਆਂਦੇ ਸਾਰ ਪਹਿਲੇ 5 ਸਾਲਾਂ ਦੇ ਵਿੱਚ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਕੀਤਾ ਹੋਵੇ। ਮਤਲਬ ਕਿ ਜਿਹਨੇ 6ਵੇਂ ਸਾਲ, 7ਵੇਂ ਸਾਲ, 8ਵੇਂ ਸਾਲ ਕੀਤਾ ਹੋਵੇ, ਉਹ ਬੰਦਾ ਇਸ ਚੀਜ਼ ਤੋਂ ਜਿਹੜਾ ਸੀਗਾ ਬਚ ਜਾਂਦਾ ਸੀਗਾ, ਕਿਉਂਕਿ 5 ਸਾਲ ਵਾਲੇ ਘੇਰੇ ਤੋਂ ਜਿਹੜਾ ਬਾਹਰ ਹੈਗਾ। ਠੀਕ ਹੈ, ਪਰ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡੀਪੋਰਟੇਬਿਲਿਟੀ, ਜਿਹੜਾ ਡੀਪੋਰਟੇਬਿਲਿਟੀ 237 ਸੈਕਸ਼ਨ ਹੈਗਾ ਉਹਦੇ ਥੱਲੇ ਨਹੀਂ ਜਾਂਦੀ ਆ, ਉਹ ਇਨਐਡਮਿਸਿਬਿਲਿਟੀ ਵਾਲੀ ਧਾਰਾ 212 ਦੇ ਥੱਲੇ ਜਿਹੜੀ ਜਾਂਦੀ ਹੈ, ਤੇ ਫਿਰ ਇਹ ਮੈਟਰ ਨਹੀਂ ਕਰਦਾ ਕਿ ਉਹ ਕ੍ਰਾਈਮ ਜਿਹੜਾ ਸੀਗਾ ਕਦੋਂ ਹੋਇਆ, 5 ਸਾਲਾਂ 'ਚ ਹੋਇਆ ਕਿ 10 ਸਾਲਾਂ ਦੇ ਵਿੱਚ ਹੋਇਆ। ਸੋ ਜਿਹੜੀ ਸਰਕਾਰ ਆ ਉਹ ਚਾਹੁੰਦੀ ਸੀਗੀ ਕਿ ਇਹਨੂੰ ਇਨਐਡਮਿਸਿਬਿਲਿਟੀ ਵਾਲੀ ਧਾਰਾ ਚਲਾਵੇ। ਇਨਐਡਮਿਸਿਬਲ ਦਾ ਮਤਲਬ ਕਿ ਤੂੰ ਅਮਰੀਕਾ ਦੇ ਵਿੱਚ ਆ ਹੀ ਨਹੀਂ ਸਕਦਾ ਹੈਗਾ। ਡਿਪੋਰਟ ਦਾ ਮਤਲਬ ਹੈਗਾ ਕਿ ਤੂੰ ਆਲਰੇਡੀ ਐਡਮਿਟ ਹੋ ਗਿਆ ਹੈਗਾ, ਤੈਨੂੰ ਆਪਾਂ ਹੁਣ ਡਿਪੋਰਟ ਕਰਨਾ ਹੈਗਾ। ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਇਨਐਡਮਿਸਿਬਿਲਿਟੀ ਆਂਦੇ ਸਾਰੀ ਕਹਿਣਾ ਕਿ ਨਹੀਂ, ਤੂੰ ਅਲਾਉਡ ਹੀ ਨਹੀਂ, ਤੂੰ ਆ ਹੀ ਨਹੀਂ ਸਕਦਾ। ਡੀਪੋਰਟੇਬਿਲਿਟੀ ਹੈਗੀ ਇੱਕ ਬੰਦਾ ਆਲਰੇਡੀ ਐਡਮਿਟ ਹੋ ਗਿਆ ਸਾਰਾ ਕੁਝ, ਤੇ ਉਹ ਕਹਿੰਦੇ ਕਿ ਇਹਨੂੰ ਵਾਪਸ ਭੇਜਣਾ। ਡੀਪੋਰਟੇਬਿਲਿਟੀ ਜਿਹੜੀ ਡੀਪੋਰਟੇਸ਼ਨ ਪ੍ਰੋਸੀਡਿੰਗ ਜਿਹੜੀਆਂ ਸ਼ੁਰੂ ਕਰਨੀਆਂ ਹੈਗੀਆਂ। ਸੋ ਇਹ ਤਾਂ ਕਰਕੇ ਕਿ ਕਿਹੜੀ ਧਾਰਾ ਦੇ ਥੱਲੇ ਜਾਣਾ, ਡੀਪੋਰਟੇਬਿਲਿਟੀ ਹੋਣੀ ਕਿ ਇਨਐਡਮਿਸਿਬਿਲਿਟੀ ਹੋਣੀ, ਉੱਤੇ ਇਸ ਬੰਦੇ ਦਾ ਫਿਊਚਰ ਜਿਹੜਾ ਸਾਰਾ ਡਿਪੈਂਡ ਜਿਹੜਾ ਕਰਦਾ ਸੀਗਾ। ਹੁਣ ਜਿਹੜੀ ਸੁਪਰੀਮ ਕੋਰਟ ਦੇ ਮੂਹਰੇ ਮੁੱਦਾ ਆ ਗਿਆ ਕਿ ਜਿਹੜਾ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਜਿਹੜਾ 237 ਦੇ ਥੱਲੇ ਆਂਦਾ, ਉਹਦੇ ਵਿੱਚ ਜਿਹੜਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਡਮਿਟਡ ਏਲੀਅਨ ਨੂੰ ਸਿਰਫ ਉਦੋਂ ਹੀ ਰਿਮੂਵ ਕਰ ਸਕਦੀ ਹੈ ਜੇ ਉਹਨੇ ਕ੍ਰਾਈਮ ਕੀਤਾ ਹੋਵੇ ਮੋਰਲ ਟਰਪੀਟਿਊਡ ਵਾਲਾ, ਜਾਂ ਜਿਹੜਾ ਕ੍ਰਾਈਮ ਦੀ ਸਜ਼ਾ 1 ਸਾਲ ਜਾਂ ਉਸ ਤੋਂ ਵੱਧ ਹੋਵੇ, ਤੇ ਇਹ ਜਿਹੜਾ ਕ੍ਰਾਈਮ ਸੀਗਾ 5 ਸਾਲਾਂ ਦੇ ਅੰਦਰ ਹੋਣਾ ਚਾਹੀਦਾ। ਸੋ ਇਹਦੇ ਵਕੀਲਾਂ ਨੇ ਕੋਸ਼ਿਸ਼ ਕੀਤੀ ਕਿ ਇਹ ਵਾਲੀ ਧਾਰਾ ਦੇ ਥੱਲੇ ਲੈ ਕੇ ਆਣ ਕਿ 1 ਸਾਲ ਤੋਂ ਵੱਧ ਜਿਹੜੀ ਸਜ਼ਾ ਹੋਣੀ ਚਾਹੀਦੀ ਆ, ਤੇ ਜਦੋਂ ਗ੍ਰੀਨ ਕਾਰਡ ਬਣਿਆ ਸੀਗਾ, ਪਿਛਲੀ ਵਾਰੀ ਐਡਮਿਟ ਹੋਇਆ ਸੀਗਾ, 5 ਸਾਲਾਂ ਦੇ ਅੰਦਰ ਕ੍ਰਾਈਮ ਜਿਹੜਾ ਹੋਣਾ ਚਾਹੀਦਾ। ਹੁਣ ਜਿਹੜੀ ਇਹ 5 ਸਾਲਾਂ ਜਿਹੜੀ ਧਾਰਾ ਹੈਗੀ ਆ, ਤੁਸੀਂ ਦੇਖੋਗੇ ਕਿ ਲੌਂਗ ਟਰਮ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਓਬਵੀਅਸਲੀ ਉਹਨੂੰ ਜਿਹੜਾ ਪ੍ਰੋਟੈਕਟ ਜਿਹੜਾ ਕਰਦੀ ਆ। ਇਹ ਸੈਕੰਡ ਸਰਕਟ ਦੇ ਵਿੱਚ ਕੇਸ ਜਿਹੜਾ ਸੀਗਾ, ਸੈਕੰਡ ਸਰਕਟ ਨੇ ਜਿਹੜਾ ਸੀਗਾ ਇਮੀਗ੍ਰੈਂਟ ਜਿਹੜਾ ਸੀਗਾ ਲਾਅ ਉਹਦੇ ਫੇਵਰ 'ਚ ਰੂਲ ਕਰਤਾ, ਤੇ ਸੈਕੰਡ ਸਰਕਟ ਨੇ ਸਿੰਪਲ ਜੀ ਆਪਣੀ ਰੀਜ਼ਨਿੰਗ ਦਿੱਤੀ ਕਿ ਜਿਹੜਾ ਕਾਨੂੰਨ ਹੈਗਾ ਉਹ ਕਹਿੰਦਾ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਜਿਹੜਾ ਸੀਗਾ ਉਹਨੂੰ ਆਪਾਂ ਪਹਿਲਾਂ ਹੀ ਐਡਮਿਟ ਮੰਨਾਂਗੇ, ਤੇ ਇਸ ਲਈ ਜਿਹੜੀ ਸੀਬੀਪੀ ਨੂੰ ਇਹ ਪਾਵਰ ਨਹੀਂ ਸੀਗੀ ਕਿ ਉਹਨੂੰ ਇਨਐਡਮਿਸਿਬਿਲਿਟੀ ਪ੍ਰੋਸੀਡਿੰਗਸ ਥੱਲੇ ਜਿਹੜਾ ਕਰ ਸਕਣ। ਤੇ ਇੱਕ ਚੀਜ਼ ਉਹਨਾਂ ਨੇ ਹੋਰ ਕਹੀ, ਜਿੱਦਾਂ ਆਪਾਂ ਦੱਸਿਆ ਨਾ ਕਿ 6 ਐਕਸੈਪਸ਼ਨ ਹੈਗੇ ਕਿ ਜੇ ਤੁਸੀਂ ਕ੍ਰਾਈਮ ਕੀਤਾ ਹੈਗਾ
ਤੇ ਹੂੰ। ਫਿਰ ਉਹ ਤੁਹਾਨੂੰ ਗ੍ਰੀਨ ਕਾਰਡ ਨੂੰ ਐਡਮਿਟ ਨਹੀਂ ਕਰੂਗੇ, ਫਿਰ ਉਹਨੂੰ ਇਨਐਡਮਿਸਿਬਿਲਿਟੀ ਦਾ ਹੱਥ ਥੱਲੇ ਪਾਓਗੇ। ਸੋ ਕੋਰਟ ਕੀ ਕਹਿੰਦੀ ਹੈ ਕਿ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਜਿਹੜਾ ਸੀਬੀਪੀ ਜਿਹੜੀ ਸੀਗੀ ਉਹਦੇ ਕੋਲ ਕਲੀਅਰ ਤੇ ਕਨਵਿੰਸਿੰਗ ਐਵੀਡੈਂਸ, ਕਲੀਅਰ ਪ੍ਰੂਫ ਨਹੀਂ ਸੀਗਾ ਕਿ ਬੰਦੇ ਨੇ ਵਾਕਈ ਕ੍ਰਾਈਮ ਕੀਤਾ ਕਿ ਨਹੀਂ ਕੀਤਾ, ਸਿਰਫ ਚਾਰजेस ਪੈਂਡਿੰਗ ਸੀਗੇ। ਤੇ ਸਿਰਫ ਚਾਰजेस ਜਿਹੜੇ ਪੈਂਡਿੰਗ ਹੋਣੇ ਇਨਸਫੀਸ਼ੀਐਂਟ ਹੈਗੇ ਆ। ਤੇ ਜਿਹੜਾ ਸੈਕੰਡ ਸਰਕਟ ਦਾ ਜਿਹੜਾ ਫੈਸਲਾ ਸੀਗਾ ਉਹ ਇਹ ਸੀਗਾ ਕਿ ਕਿਸੇ ਨੂੰ ਜਦੋਂ ਤੁਸੀਂ ਇੰਡਾਈਟ ਕਰਦੇ ਆ, ਚਾਰजेस ਫਾਈਲ ਕਰਦੇ ਆ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਪ੍ਰੂਫ ਹੈਗਾ, ਜਾਂ ਤੁਸੀਂ ਕਿਸੇ ਨੂੰ ਅਕਿਊਜ਼ ਕਰਦੇ ਆ, ਕਿਸੇ ਤੇ ਇਲਜ਼ਾਮ ਲਾਉਂਦੇ ਆ, ਉਹਦਾ ਮਤਲਬ ਇਹ ਨਹੀਂ ਹੈ ਕਿ ਕ੍ਰਾਈਮ ਕਮਿਟ ਜਿਹੜਾ ਹੋ ਗਿਆ। ਤੇ ਸੈਕੰਡ ਸਰਕਟ ਕਹਿੰਦਾ ਸੀਗਾ ਕਿ ਜਿਹੜਾ ਸੀਬੀਪੀ ਨੇ ਕਿ ਇਹ ਬੰਦਾ ਅਰਾਈਵਿੰਗ ਏਲੀਅਨ ਹੈਗਾ ਜਾਂ ਨਹੀਂ ਹੈਗਾ, ਇਹ ਸਹੀ ਤਰੀਕੇ ਨਾਲ ਕਲਾਸੀਫਾਈ ਨਹੀਂ ਕੀਤਾ। ਇਹ ਬੰਦਾ ਗ੍ਰੀਨ ਕਾਰਡ ਹੋਲਡਰ ਸੀਗਾ, ਸੀਬੀਪੀ ਵਾਲਿਆਂ ਕੋਲ ਕੋਈ ਪ੍ਰੂਫ ਨਹੀਂ ਸੀਗਾ ਕਿ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਉਹਨਾਂ ਨੇ ਕੋਈ ਇਦਾਂ ਦਾ ਪੇਸ਼ ਨਹੀਂ ਕੀਤਾ। ਤੇ ਬੰਦੇ ਨੂੰ ਐਡਮਿਟ ਹੋਣਾ ਚਾਹੀਦਾ ਸੀਗਾ ਤੇ ਬਾਅਦ ਚ ਤੇ ਡੀਪੋਰਟੇਬਿਲਟੀ ਲਗਾਉਣੀ ਚਾਹੀਦੀ ਸੀਗੀ। ਤੇ ਕਿਉਂਕਿ ਇਹ ਜਿਹੜਾ ਕ੍ਰਾਈਮ ਸੀਗੇ 5 ਸਾਲਾਂ ਤੋਂ ਬਾਅਦ ਸੀਗੇ, ਤੇ ਇਸ ਲਈ ਜਿਹੜਾ ਸੀਗਾ ਸੀਬੀਪੀ ਨੇ ਗਲਤ ਧਾਰਾ ਦੇ ਥੱਲੇ ਤੇ ਇਹਨੂੰ ਜਿਹੜਾ ਇੱਥੇ ਸਜ਼ਾ ਜਿਹੜੀ ਲਾਈ। ਹੁਣ ਜਿਹੜਾ ਸੁਪਰੀਮ ਕੋਰਟ ਸੀਗਾ ਇਹਨੇ ਰਿਟ ਪਾ ਕੇ ਕੇਸ ਆਪਣੇ ਕੋ ਲਿਆਂਦਾ, ਕਿਉਂਕਿ ਸੈਕੰਡ ਸਰਕਟ ਦਾ, ਫਿਫਥ ਸਰਕਟ ਦਾ ਤੇ ਨਾਈਨਥ ਸਰਕਟ ਦੇ ਵਿੱਚ ਜਿਹੜੇ ਕਨਫਲਿਕਟ ਜਿਹੜੇ ਸੀਗੇ, ਜਿਹੜੇ ਜੱਜ ਥਾਮਸ ਆ ਸੇਮ 6-3 ਦੀ ਮੈਜੋਰਟੀ ਨਾਲ ਇਹਦੇ ਵਿੱਚ ਫੈਸਲਾ ਹੋਇਆ। ਸੁਪਰੀਮ ਕੋਰਟ ਹੁਣ ਕੀ ਕਹਿੰਦਾ? ਸੁਪਰੀਮ ਕੋਰਟ ਕਹਿੰਦਾ ਕਿ ਪਹਿਲਾ ਸਟੈਪ ਇਹ ਹੈਗਾ ਕਿ ਪਹਿਲਾਂ ਆਪਾਂ ਜਿਹੜਾ ਸੁਪਰੀਮ ਕੋਰਟ ਸੀਗਾ ਉਹ ਕਹਿੰਦਾ ਕਿ ਇਹ ਦੋ ਅਲੱਗ-ਅਲੱਗ ਕੁਐਸਚਨ ਜਿਹੜੇ ਆ ਗਏ, ਇਹਦੇ ਵਿੱਚ ਇੱਕ ਕੁਐਸਚਨ ਨਹੀਂ ਹੈਗਾ। ਸੋ ਪਹਿਲਾ ਜਿਹੜਾ ਇਹ ਆ ਗਿਆ ਕਿ ਇਹ ਬੰਦਾ ਐਡਮਿਸ਼ਨ ਸੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਦੂਸਰਾ ਸਵਾਲ ਇਹ ਆ ਗਿਆ ਕਿ ਇਹਨੇ ਕ੍ਰਾਈਮ ਕਮਿਟ ਕੀਤਾ ਕਿ ਨਹੀਂ ਕੀਤਾ। ਸੋ ਕਹਿੰਦੇ ਕਿ ਪਹਿਲਾ ਜਿਹੜਾ ਸਵਾਲ, ਸਭ ਤੋਂ ਪਹਿਲਾ ਸਟੈਪ ਇਹ ਹੈਗਾ ਕਿ ਇਹ ਬੰਦਾ ਐਡਮਿਸ਼ਨ ਸੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਤੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਇਹ ਆ ਜਾਂਦਾ ਕਿ ਇਹ ਬੰਦਾ ਇਨਐਡਮਿਸਿਬਲ ਹੈਗਾ ਕਿ ਨਹੀਂ ਹੈਗਾ। ਸੋ ਕਹਿੰਦੇ ਕਿ ਇਨਐਡਮਿਸਿਬਲ ਦੇ ਲਈ ਦੋ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ, ਇੱਕ ਕਨਵਿਕਸ਼ਨ, ਇੱਕ ਸਜ਼ਾ ਚਾਹੀਦੀ ਹੁੰਦੀ ਆ, ਜਾਂ ਐਡਮਿਸ਼ਨ ਹੋਣੀ ਚਾਹੀਦੀ ਹੈ ਕ੍ਰਾਈਮ ਦੀ ਕਿ ਬੰਦੇ ਨੇ ਜਿਹੜਾ ਕ੍ਰਾਈਮ ਕਮਿਟ ਕਰਤਾ। ਸੋ ਕੋਰਟ ਨੇ ਜਿਹੜੀ ਕਾਫੀ ਵਧੀਆ ਟੈਕਨੀਕਲ ਇਹਦੇ ਵਿੱਚ ਰੀਜ਼ਨਿੰਗ ਦਿੱਤੀ। ਸੋ ਇਹ ਜਿਹੜੀ ਬੈਕਗ੍ਰਾਉਂਡ ਸੀਗੀ, ਹੁਣ ਤੁਹਾਨੂੰ ਟੈਕਨੀਕਲ ਰੀਜ਼ਨਿੰਗ ਇਹਦੇ ਵਿੱਚ ਸਮਝਾਵਾਂਗੇ। ਕੋਰਟ ਕੀ ਕਹਿੰਦਾ ਹੈਗਾ ਕਿ ਕਮਿਟਡ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦੇ ਨੂੰ ਸਜ਼ਾ ਜਿਹੜੀ ਮਿਲ ਗਈ ਹੋਵੇ। ਤੇ ਉਹ ਕਹਿੰਦੇ ਕਿ ਕਾਂਗਰਸ ਨੇ ਤਾਂ ਕਰਕੇ ਦੋ ਅਲੱਗ-ਅਲੱਗ ਵਰਡ ਜਿਹੜੇ ਯੂਜ਼ ਕੀਤੇ। ਕਾਂਗਰਸ ਨੇ ਵਰਡ ਯੂਜ਼ ਕੀਤਾ ਕਿ ਬੰਦੇ ਨੇ ਕ੍ਰਾਈਮ ਕਮਿਟ ਕੀਤਾ ਕਿ ਨਹੀਂ ਕੀਤਾ। ਕਾਂਗਰਸ ਨੇ ਇਹ ਵਰਡ ਨਹੀਂ ਯੂਜ਼ ਕੀਤਾ ਕਿ ਕਨਵਿਕਟ ਬੰਦਾ ਹੋਇਆ ਕਿ ਨਹੀਂ ਹੋਇਆ। ਸੋ ਜਿਹੜੇ ਜੱਜ ਥਾਮਸ ਸੀਗੇ ਉਹ ਕਹਿੰਦੇ ਕਿ ਸਭ ਤੋਂ ਪਹਿਲਾ ਸਵਾਲ ਆਪਾਂ ਇਹੀ ਪੁੱਛਣਾ ਕਿ ਕ੍ਰਾਈਮ ਕਮਿਟ ਹੋਇਆ ਕਿ ਨਹੀਂ ਹੋਇਆ, ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਣਾ ਕਿ ਸਜ਼ਾ ਹੋਈ ਜਾਂ ਨਹੀਂ ਹੋਈ, ਉਹ ਬਾਅਦ ਚ ਦੀ ਗੱਲ ਹੈਗੀ। ਉਹ ਪਹਿਲੇ ਸਟੈਪ ਤੇ ਉਹ ਚੀਜ਼ ਜਿਹੜੀ ਨਹੀਂ ਆਉਂਦੀ। ਇਹ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਸੁਪਰੀਮ ਕੋਰਟ ਨੇ ਕੀ ਕੀਤਾ ਕਿ ਇਹ ਜਿਹੜੀ ਸਾਰੀ ਸੀਬੀਪੀ ਵਾਲੀ ਡਿਸਕਸ਼ਨ ਸੀਗੀ ਕਿ ਉਹਨਾਂ ਕੋਲ ਕਲੀਅਰ ਪ੍ਰੂਫ ਹੋਣਾ ਚਾਹੀਦਾ, ਕਲੀਅਰ ਐਵੀਡੈਂਸ ਹੋਣਾ ਚਾਹੀਦਾ, ਉਹਨੇ ਇਹਨੂੰ ਦੋ ਹਿੱਸਿਆਂ 'ਚ ਵੰਡਤਾ। ਉਹ ਕਹਿੰਦਾ ਪਹਿਲਾਂ ਸਿਰਫ ਤੁਸੀਂ ਇਹ ਦੇਖਣਾ ਕਿ ਕ੍ਰਾਈਮ ਕਮਿਟ ਹੋਇਆ ਕਿ ਨਹੀਂ ਹੋਇਆ। ਦੂਜਾ ਸਟੈਪ ਦੇਖਣਾ ਕਿ ਉਹਨੂੰ ਸਜ਼ਾ ਹੋਈ ਕਿ ਨਹੀਂ ਹੋਈ। ਦੋ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੈਗੀਆਂ। ਕਾਂਗਰਸ ਨੇ ਜਿਹੜੇ ਦੋ ਅਲੱਗ-ਅਲੱਗ ਜਿਹੜੇ ਅੱਖਰ ਜਿਹੜੇ ਵਰਤੇ ਆ, ਤੇ ਕਾਂਗਰਸ ਨੇ ਕਿਤੇ ਵੀ ਇਹ ਨਹੀਂ ਕਿਹਾ ਹੈਗਾ ਕਿ ਸੀਬੀਪੀ ਨੂੰ ਜਿਹੜੀ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਜਿਹੜਾ ਪੇਸ਼ ਜਿਹੜਾ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜਿਹੜਾ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਜਿਹੜਾ ਹੈਗਾ ਇਹ ਤੁਸੀਂ ਰਿਮੂਵਲ ਪ੍ਰੋਸੀਡਿੰਗ ਜਦੋਂ ਸ਼ੁਰੂ ਹੁੰਦੀਆਂ ਉਹ 'ਚ ਪੇਸ਼ ਕਰਨਾ ਹੈਗਾ। ਜਿਹੜੀ ਸੀਬੀਪੀ ਦੇ ਵਿੱਚ ਜਦੋਂ ਕਿ ਰਸ਼ ਵਗੈਰਾ ਕਾਫੀ ਜ਼ਿਆਦਾ ਜਿਹੜਾ ਹੁੰਦਾ, ਤੇ ਜਿਹੜਾ ਸੀਬੀਪੀ ਨੇ ਜਦੋਂ ਦੇਖਿਆ ਕਿ ਚਾਰजेस ਪੈਂਡਿੰਗ ਆ, ਸੀਬੀਪੀ ਦੇ ਕੋਲ ਇੱਕ ਰੀਜ਼ਨ ਸੀਗਾ ਬਲੀਵ ਕਰਨ ਦਾ ਕਿ ਕ੍ਰਾਈਮ ਕਮਿਟ ਹੋਇਆ ਹੋ ਸਕਦਾ ਹੈਗਾ। ਤੇ ਉਹਨਾਂ ਨੇ ਜਿਹੜਾ ਪਹਿਲਾ ਸਟੈਪ ਸੀਗਾ, ਜਿਹੜਾ ਇਨਕੁਆਇਰੀ ਸੀਗੀ, ਉਹ ਸੈਟੀਸਫਾਈ ਉਹਨਾਂ ਦੀ ਹੋ ਜਾਂਦੀ ਆ। ਹੁਣ ਜਦੋਂ ਸਾਲ ਬਾਅਦ, ਤੇ ਇਸ ਲਈ ਸੀਬੀਪੀ ਨੇ ਸਹੀ ਕੀਤਾ ਕਿ ਬੰਦੇ ਨੂੰ ਉਹਨਾਂ ਨੇ ਐਡਮਿਟ ਨਹੀਂ ਕੀਤਾ, ਉਹਨਾਂ ਨੇ ਪੈਰੋਲ ਦਿੱਤਾ ਉਹਨੂੰ। ਤੇ ਹੁਣ ਜਦੋਂ ਸਾਲ ਬਾਅਦ ਅੱਗੇ ਬੰਦਾ ਗਿਲਟੀ ਪਲੀ ਕਰ ਲੈਂਦਾ ਹੈਗਾ, ਇਹਦਾ ਮਤਲਬ ਇਹ ਹੈਗਾ ਕਿ ਕਲੀਅਰ ਐਂਡ ਕਨਵਿੰਸਿੰਗ ਜਿਹੜਾ ਸਟੈਂਡਰਡ ਹੈਗਾ ਕਿ ਬੰਦੇ ਨੇ ਕ੍ਰਾਈਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਉਹ ਸਾਲ ਬਾਅਦ ਆਟੋਮੈਟਿਕਲੀ ਬੰਦੇ ਦੀ ਸਜ਼ਾ ਦੇ ਨਾਲ ਪ੍ਰੂਵ ਹੋ ਜਾਂਦਾ ਹੈਗਾ। ਜਿਹੜੇ ਇਮੀਗ੍ਰੈਂਟ ਦੇ ਫੇਵਰ ਸੀਗੇ ਉਹ ਬੇਸਿਕਲੀ ਕੀ ਚਾਹੁੰਦੇ ਸੀਗੇ ਕਿ ਇਹ ਸਾਰੀ ਚੀਜ਼ ਕਿ ਬੰਦੇ ਨੇ ਕ੍ਰਾਈਮ ਕੀਤਾ, ਕਿ ਸਜ਼ਾ ਹੋਈ ਕਿ ਨਹੀਂ ਹੋਈ, ਉਹਨੂੰ ਐਟ ਦਾ ਟਾਈਮ ਆਫ ਐਂਟਰੀ ਜਿਹੜਾ ਸੀਗਾ ਸਾਬਤ ਹੋਣਾ ਚਾਹੀਦਾ। ਜਿਹੜਾ ਸੁਪਰੀਮ ਕੋਰਟ ਸੀਗਾ ਉਹ ਕੀ ਕਹਿੰਦਾ ਕਿ ਮੈਟਰ ਨਹੀਂ ਕਰਦਾ ਕਿ ਬੰਦੇ ਨੂੰ ਅਜੇ ਸਜ਼ਾ ਹੋਈ ਕਿ ਨਹੀਂ ਹੋਈ, ਭਾਵੇਂ ਚਾਰजेस ਉਹਦੇ ਤੇ ਪੈਂਡਿੰਗ ਵੀ ਹੈਗੇ ਆ, ਮਤਲਬ ਕਿ ਭਾਵੇਂ ਉਹ ਫਿਨਿਸ਼ ਲਾਈਨ ਤੇ ਨਹੀਂ ਵੀ ਪਹੁੰਚਾ ਹੈਗਾ, ਤੇ ਸੀਬੀਪੀ ਉਹਨੂੰ ਪੈਰੋਲ ਕਰ ਸਕਦੀ ਆ ਤੇ ਬਾਅਦ ਚੋਂ ਵੇਟ ਕਰ ਸਕਦੀ ਆ ਕਿ ਬੰਦੇ ਨੂੰ ਸਜ਼ਾ ਹੁੰਦੀ ਕਿ ਨਹੀਂ ਹੁੰਦੀ। ਤੇ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ, ਜਿੱਦਾਂ ਇਸ ਕੇਸ ਜਦੋਂ ਉਹਨੇ ਗਿਲਟੀ ਪਲੀ ਕਰ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਸੀਗੀਆਂ ਪ੍ਰੋਸੀਡਿੰਗਸ ਜਿਹੜੀਆਂ ਸ਼ੁਰੂ ਕੀਤੀਆਂ। ਸੁਪਰੀਮ ਕੋਰਟ ਕਹਿੰਦੀ ਆ ਕਿ ਇਹ ਜਿਹੜੀ ਬਿਲਕੁਲ ਸਹੀ ਚੀਜ਼ ਉਹਨਾਂ ਨੇ ਕੀਤੀ ਆ, ਕਿਉਂਕਿ ਕਾਨੂੰਨ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੈਗਾ ਕਿ ਸੀਬੀਪੀ ਨੂੰ ਕਲੀਅਰ ਐਂਡ ਕਨਵਿੰਸਿੰਗ ਜਿਹੜਾ ਐਵੀਡੈਂਸ ਜਿਹੜਾ
ਐਟ ਦਾ ਬਾਰਡਰ ਪੇਸ਼ ਕਰਨਾ ਪੈਣਾ, ਕਿਉਂਕਿ ਜੇ ਇਦਾਂ ਕਰਨ ਲੱਗ ਪਏ ਫਿਰ ਤਾਂ ਉੱਥੇ ਹੀ ਅਦਾਲਤਾਂ ਜਿਹੜੀਆਂ ਇੱਕ ਤਰ੍ਹਾਂ ਉਹ ਕਟਕੜ ਉੱਥੇ ਹੀ ਬਣ ਜਾਣਾ ਬਾਰਡਰ ਦੇ ਉੱਤੇ, ਤੇ ਸਿਰਫ ਪੈਂਡਿੰਗ ਚਾਰਜ ਦੇ ਬੇਸ ਤੇ, ਸ਼ੱਕ ਦੇ ਬਿਨਾਂ ਤੇ ਵੀ ਉਹ ਬੰਦੇ ਨੂੰ ਰਿਫਿਊਜ਼ ਕਰ ਸਕਦੇ ਆ ਕਿ ਤੈਨੂੰ ਆਪਾਂ ਐਡਮਿਟ ਨਹੀਂ ਕਰਨਾ, ਤੈਨੂੰ ਆਪਾਂ ਪੈਰੋਲ ਕਰਨਾ। ਤੇ ਆਫ ਕੋਰਸ ਇਹਦੇ ਵਿੱਚ ਜੇ ਬੰਦਾ ਐਂਡ ਆਫ ਦਾ ਡੇ ਉਹਨੂੰ ਸਜ਼ਾ ਜਿਹੜੀ ਨਹੀਂ ਹੁੰਦੀ, ਜੇ ਉਹ ਬਚ ਜਾਂਦਾ ਉਹ ਸਜ਼ਾ ਤੋਂ, ਤੇ ਫਿਰ ਇਹ ਚੀਜ਼ ਜਿਹੜੀ ਕਿਤੇ ਨਹੀਂ ਪਹੁੰਚਣੀ ਸੀਗੀ, ਪਰ ਐਂਡ 'ਚ ਬੰਦੇ ਨੂੰ ਸਾਲ ਦੀ ਸਜ਼ਾ ਵੀ ਹੋਈ। ਤੇ ਇਸ ਤੋਂ ਬਾਅਦ ਜਿਹੜਾ ਸੀਗਾ ਸਰਕਾਰ ਨੇ ਜਿਹੜੀਆਂ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕੀਤੀਆਂ, ਠੀਕ ਹੈ, ਤੇ ਉਹਦੇ ਬੇਸ ਤੇ ਉਹਨਾਂ ਨੇ ਜਿਹੜਾ ਸੀਗਾ ਬੰਦੇ ਦਾ ਗ੍ਰੀਨ ਕਾਰਡ ਵਗੈਰਾ ਜਿਹੜਾ ਸੀਗਾ ਫਿਰ ਕੈਨਸਲ ਕੀਤਾ। ਸੋ ਇਹਦਾ ਹੁਣ ਇੱਕ ਤਰ੍ਹਾਂ ਤੁਸੀਂ ਦੇਖ ਲਓ ਕਿ ਉਹਨਾਂ ਨੇ ਟਾਈਮ ਟਰੈਵਲ ਦੀ ਆਪਸ਼ਨ ਦਿੱਤੀ CBP ਵਾਲਿਆਂ ਨੂੰ, ਕਿ ਭਾਵੇਂ ਬੰਦੇ ਨੂੰ ਸਜ਼ਾ ਨਹੀਂ ਵੀ ਹੋਈ ਹੈ, ਤੁਸੀਂ ਪਹਿਲਾਂ ਹੀ ਜਿਹੜਾ ਉਹ ਲਟਕਿਆ ਪਿਆ ਕੋਰਟ ਕਚਹਿਰੀਆਂ ਦੇ ਵਿੱਚ, ਤੁਸੀਂ ਉਹਨੂੰ ਐਜ਼ ਅ ਗ੍ਰੀਨ ਕਾਰਡ ਐਡਮਿਟ ਨਹੀਂ ਕਰਨਾ, ਤੁਸੀਂ ਉਹਨੂੰ ਸਿਰਫ ਪੈਰੋਲ ਕਰਨਾ, ਤੁਸੀਂ ਉੱਤੇ ਵਾਚ ਰੱਖਣੀ ਹੈ ਕਿ ਇਹਦਾ ਬਾਅਦ ਚ ਬਣਦਾ ਕੀ ਹੈਗਾ, ਤੇ ਜੇ ਇਹਨੂੰ ਸਜ਼ਾ ਮਿਲ ਜਾਂਦੀ ਆ ਤੇ ਫਿਰ ਤੁਸੀਂ ਇਹਦਾ ਜਿਹੜਾ ਸੀਗਾ ਗ੍ਰੀਨ ਕਾਰਡ ਜਿਹੜਾ ਕੈਨਸਲ ਜਿਹੜਾ ਕਰ ਸਕਦੇ ਆ। ਤੇ ਇਸ ਤੋਂ ਪਹਿਲਾਂ ਜਿਹੜਾ ਕਾਨੂੰਨ ਸੀਗਾ ਸਿੰਪਲ ਅੱਖਰਾਂ 'ਚ ਇਹ ਸੀਗਾ ਕਿ ਜੇ ਬੰਦੇ ਦਾ ਪਹਿਲੇ 5 ਸਾਲ ਰਿਕਾਰਡ ਸਹੀ ਸੀਗਾ ਉਹਨੂੰ ਕੁਝ ਨਹੀਂ ਹੁੰਦਾ ਸੀਗਾ, 5 ਸਾਲ ਤੋਂ ਬਾਅਦ ਦੀ ਗੱਲ ਜਿਹੜੀ ਹੋ ਜਾਂਦੀ ਸੀਗੀ। ਸੋ ਇਸ ਕੇਸ ਦੇ ਵਿੱਚ ਜਿਹੜੀ ਸੀਗੀ ਉਦਾਂ ਦੀ ਚੀਜ਼ ਜਿਹੜੀ ਕੋਈ ਨਹੀਂ ਹੈਗੀ। ਤੇ ਇਹਦੇ ਹੁਣ ਕਨਸੀਕੁਐਂਸਸ ਜਿਹੜੇ ਕੀ ਹੋਣੇ ਆ, ਇਹਦੇ ਕਨਸੀਕੁਐਂਸਸ ਇਹੀ ਆ, ਨਸ਼ੇ ਪੱਤਿਆਂ ਵਾਲੇ ਜਿਹੜੇ ਕੇਸ ਆ ਗਏ, ਇੰਸ਼ੋਰੈਂਸ ਫਰਾਡ ਹੋ ਗਿਆ, ਧੋਖਾਧੜੀ ਦੇ ਜਿਹੜੇ ਕੇਸ ਆ ਗਏ, ਉਹ ਜਦੋਂ ਤੁਸੀਂ ਕ੍ਰਾਈਮ ਕੋਈ ਵੀ ਕਮਿਟ ਕੀਤਾ, ਭਾਵੇਂ ਤੁਹਾਨੂੰ ਉਹਦੀ ਬਾਅਦ ਚ ਵੀ ਸਜ਼ਾ ਜਿਹੜੀ ਹੋਈ ਆ, ਜੇ ਤੁਸੀਂ ਉਹ ਕ੍ਰਾਈਮ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਐਜ਼ ਅ ਗ੍ਰੀਨ ਕਾਰਡ ਹੋਲਡਰ ਤੁਸੀਂ ਜਦੋਂ ਕਮਿਟ ਕੀਤਾ, ਤੁਹਾਨੂੰ ਉਹ ਜਿਹੜਾ ਸੀਗਾ ਇਸ ਧਾਰਾ ਦੇ ਥੱਲੇ ਲਿਆ ਸਕਦੇ ਆ ਤੇ ਗ੍ਰੀਨ ਕਾਰਡ ਵਗੈਰਾ ਜਿਹੜੇ ਕੈਨਸਲ ਜਿਹੜੇ ਕਰ ਸਕਦੇ ਆ। ਲੌਂਗ ਸਟੋਰੀ ਸ਼ਾਰਟ, ਕ੍ਰਾਈਮ ਤੋਂ ਦੂਰ ਰਹੋ। ਹਾਂ, ਸਹੀ ਗੱਲ ਆ, ਉਹ ਤਾਂ ਵੈਸੇ ਵੀ ਦੂਰ ਹੀ ਰਹਿਣਾ ਚਾਹੀਦਾ ਆ। ਬਿਲਕੁਲ। ਸੋ ਹੁਣ ਇਹਦੇ ਵਿੱਚ ਉਹਨਾਂ ਨੇ ਇਹ ਆ ਵੀ ਗ੍ਰੀਨ ਕਾਰਡ ਵਾਲੇ ਨੂੰ ਮਤਲਬ ਵਾਰਡ ਦੇਣਾ ਹੈ ਅੰਦਰ, ਪਰ ਪੈਰੋਲ ਦੇ ਉੱਤੇ, ਜੇ ਉਹਦੇ ਤੇ ਇਦਾਂ ਦੀ ਜਿਹੜੀ ਉਹ ਚੀਜ਼ ਹੁੰਦੀ ਆ ਤੇ ਫਿਰ ਉਹ ਉਸ ਦੇ ਉੱਤੇ ਨਜ਼ਰ ਰੱਖਣਗੇ, ਤੇ ਇਵੈਂਚੁਅਲੀ ਜੇ ਉਹਦੇ ਵਿੱਚ ਉਹ ਚਾਰਜ ਜਿਹੜੇ ਲੱਗੇ ਆ ਉਹ ਕਨਵਿਕਟ ਹੋ ਜਾਂਦੇ ਉਹ ਲੋਕ, ਤਾਂ ਉਹਨਾਂ ਦਾ ਫਿਰ ਗ੍ਰੀਨ ਕਾਰਡ ਕੈਂਸਲ ਹੋ ਸਕਦਾ ਹੈ, ਤੇ ਜੇ ਕੈਂਸਲ ਹੋਣ ਤੋਂ ਬਾਅਦ ਫਿਰ ਡਿਪੋਰਟ ਵੀ ਹੋਣਗੇ। ਆਬਵੀਅਸਲੀ ਹਾਂਜੀ, ਮੇਨ ਮਕਸਦ ਤਾਂ ਜਿਹੜਾ ਇਹੀ ਆ ਇਹਦੇ ਵਿੱਚ ਹੈਗਾ। ਸੋ ਜਿੱਦਾਂ ਹੁਣ ਤੁਸੀਂ ਐਕਸਪਲੇਨ ਕੀਤਾ ਹੈ ਸਾਰੀਆਂ ਚੀਜ਼ਾਂ, ਜੇ ਇਹਨੂੰ ਸਮਰਾਈਜ਼ ਕਰਨਾ ਹੋਵੇ, ਇਹ 5 ਸਾਲ ਵਾਲਾ ਜਿਹੜਾ ਰੌਲਾ ਗੌਲਾ ਇਹਦੇ ਵਿੱਚ ਹੈ ਕਿ ਨਹੀਂ ਹੈ, ਇਹ ਦੱਸ ਦਿਓ। ਇਨਐਡਮਿਸਿਬਿਲਿਟੀ ਦੇ ਉੱਤੇ ਜ਼ਿਆਦਾ ਫੋਕਸ ਆ, ਇਹ ਥੋੜਾ ਜੇ ਤੁਸੀਂ ਇਹਨੂੰ ਬਰੀਫਲੀ ਥੋੜੇ ਅੱਖਰਾਂ 'ਚ ਇਸ ਪੂਰੇ ਮਾਮਲੇ ਨੂੰ ਦੱਸਣਾ ਹੋਵੇ, ਜਿਹੜਾ ਖਾਸ ਕਰਕੇ ਗ੍ਰੀਨ ਕਾਰਡ ਹੋਲਡਰ ਵਾਲਾ ਹੈ, ਵੀ ਕਿਹਦਾ ਕੈਂਸਲ ਇਹ ਕਰ ਸਕਦੇ ਆ, ਕਿਹਨੂੰ ਇਹਨਾਂ ਨੇ ਪੈਰੋਲ ਦੇ ਉੱਤੇ ਛੱਡਣਾ, ਜੇ ਤੁਸੀਂ ਉਹ ਸਮਰਾਈਜ਼ ਕਰ ਦਿਓ ਇੱਕ ਵਾਰੀ। ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਜਿਹੜੇ ਬੰਦੇ ਨੂੰ 5 ਸਾਲਾਂ 'ਚ ਸਜ਼ਾ ਨਹੀਂ ਹੋਈ ਹੁੰਦੀ ਸੀਗੀ, ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀਗੀ, ਜੇ 5 ਸਾਲ ਤੋਂ ਬਾਅਦ ਹੁੰਦੀ ਸੀਗੀ। ਇਹਨਾਂ ਨੇ ਉਹ ਚੀਜ਼ ਨੂੰ ਥੋੜਾ ਜਿਹਾ ਸਟ੍ਰੈਚ ਕਰਤਾ। ਇਹ ਕੀ ਕਹਿੰਦੇ ਆ ਕਿ ਜਦੋਂ ਬੰਦਾ ਇਹ ਟਰੈਵਲ ਕਰਕੇ ਆ ਰਿਹਾ ਸੀਗਾ, ਸਿਰਫ ਉੱਤੇ ਕੇਸ ਚਾਰजेस ਹੀ ਪੈਂਡਿੰਗ ਸੀਗੇ, ਉਹ ਇਨਫ ਹੈਗਾ ਕਿ ਉਹਨੂੰ ਐਜ਼ ਅ ਗ੍ਰੀਨ ਕਾਰਡ ਆਪਾਂ ਐਡਮਿਟ ਜਿਹੜਾ ਨਹੀਂ ਕਰਨਾ ਹੈਗਾ। ਉਹਨੇ ਇਹਨੂੰ ਪੈਰੋਲ ਕੀਤਾ, ਤੇ ਮਸਲਾ ਇਹ ਆ ਗਿਆ ਕਿ ਉਹ ਕਹਿੰਦੇ CBP ਕੋਲ ਤੇ ਕੋਈ ਇਦਾਂ ਦਾ ਪ੍ਰੂਫ ਨਹੀਂ ਸੀਗਾ ਤੇ ਕੋਈ ਸਜ਼ਾ ਦਾ, ਤੇ CBP ਨੇ ਕੋਈ ਵੀ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਇਦਾਂ ਦਾ ਪੇਸ਼ ਨਹੀਂ ਕੀਤਾ। ਸੁਪਰੀਮ ਕੋਰਟ ਕਹਿੰਦੀ ਹੈ ਕਿ ਕਾਂਗਰਸ ਨੇ CBP ਨੂੰ ਕੋਈ ਇਦਾਂ ਦੀ ਜ਼ਿੰਮੇਵਾਰੀ ਲਾਈ ਨਹੀਂ ਕਿ ਉਹ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਪੇਸ਼ ਕਰੇ। ਜਦੋਂ ਬੰਦੇ ਤੇ ਚਾਰजेस ਪੈਂਡਿੰਗ ਸੀਗੇ, CBP ਦੇ ਕੋਲ ਬਿਲਕੁਲ ਸਹੀ ਰੀਜ਼ਨ ਸੀਗਾ ਬਲੀਵ ਕਰਨ ਦਾ ਕਿ ਕੋਈ ਨਾ ਕੋਈ ਕ੍ਰਾਈਮ ਕਮਿਟ ਜਿਹੜਾ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਇਹ ਹੈਗਾ ਕਿ ਸਜ਼ਾ ਨੂੰ ਹੁੰਦੀ ਆ ਕਿ ਨਹੀਂ ਹੁੰਦੀ, ਉਹ ਆਪਾਂ ਬਾਰਡਰ ਤੇ ਨਹੀਂ ਦੇਖਣਾ, ਉਹ ਆਪਾਂ ਬਾਅਦ ਚ ਦੇਖ ਸਕਦੇ ਹਾਂ। ਜਿੱਦਾਂ ਇਸ ਕੇਸ ਦੇ ਵਿੱਚ ਸਾਲ ਬਾਅਦ ਉਹਨੂੰ ਸਜ਼ਾ ਹੋਈ ਸੀਗੀ, ਤੇ ਉਹ ਕਹਿੰਦੇ ਕਿ CBP ਨੇ ਤੇ ਸਰਕਾਰ ਨੇ ਆਪਣਾ ਜਿਹੜਾ ਬਰਡਨ ਸੀਗਾ ਕਿ ਕ੍ਰਾਈਮ ਕਮਿਟ ਹੋਇਆ ਉਹ ਪਹਿਲੇ 5 ਸਾਲਾਂ ਦੇ ਅੰਦਰ ਅੰਦਰ ਹੀ ਉਹ ਪ੍ਰੂਵ ਕਰਤਾ, ਤੇ 2 ਅਲੱਗ-ਅਲੱਗ ਸਟੈਪ ਦੇ ਹਿਸਾਬ ਨਾਲ ਆਪਾਂ ਜਿਹੜਾ ਜਾਣਾ। ਜੇ ਕਿਸੇ ਬੰਦੇ ਨੇ ਕ੍ਰਾਈਮ ਨਹੀਂ ਕਮਿਟ, ਜੇ ਹੁਣ ਇਹ ਬੰਦੇ ਦਾ ਜਿਹੜੇ ਬੰਦੇ ਆਲਰੇਡੀ ਉਰੇ ਹੈਗੇ ਆ, ਅਮਰੀਕਾ ਦੇ ਵਿੱਚ ਹੈਗੇ ਆ, ਸਿਟੀਜ਼ਨ ਬਣ ਗਏ, ਕੋਈ ਪ੍ਰੋਬਲਮ ਨਹੀਂ ਜਿਹੜੀ ਹੈਗੀ। ਜਿਹੜੇ ਬੰਦਿਆਂ ਨੇ 5 ਸਾਲ ਆਲਰੇਡੀ ਰਹਿੰਦੇ ਨੂੰ ਜਿਹੜੇ ਹੋ ਗਏ ਆ, ਉਹ ਫਿਰ ਉਹਨਾਂ ਨੂੰ ਡੀਪੋਰਟੇਬਿਲਿਟੀ ਪ੍ਰੋਸੀਡਿੰਗ ਦੇ ਥੱਲੇ ਜਿਹੜੇ ਲੈ ਕੇ ਆਉਂਦੇ ਆ। ਜਿਹੜੇ ਹੁਣ ਆ ਬੰਦਾ ਸੀਗਾ, ਇਹਨੂੰ 5 ਸਾਲ ਜਿਹੜੇ ਨਹੀਂ ਹੋਏ ਸੀਗੇ, ਤੇ ਉਹ ਕੀ ਕਹਿੰਦੇ ਆ ਕਿ ਇਹਨੂੰ ਐਜ਼ ਅ ਗ੍ਰੀਨ ਕਾਰਡ ਹੋਲਡਰ ਆਪਾਂ ਐਡਮਿਟ ਨਹੀਂ ਕਰਨਾ ਹੈਗਾ, ਇਹਨੂੰ ਆਪਾਂ ਪੈਰੋਲ ਜਿਹੜੀ ਦੇਣੀ ਹੈਗੀ। ਉੱਥੋਂ ਸਾਰਾ ਇਹ ਮਸਲਾ ਸ਼ੁਰੂ ਹੋਇਆ। ਇਹ ਬੰਦੇ ਦੇ ਵਕੀਲਾਂ ਦੀ ਆਰਗੂਮੈਂਟ ਇਹ ਸੀਗੀ ਕਿ ਨਹੀਂ, ਮੈਨੂੰ ਡੀਪੋਰਟੇਸ਼ਨ ਪ੍ਰੋਸੀਡਿੰਗ ਥੱਲੇ ਪਾਓ, ਕਿਉਂਕਿ ਜੇ ਉਹਨੂੰ ਡੀਪੋਰਟੇਸ਼ਨ ਪ੍ਰੋਸੀਡਿੰਗ ਥੱਲੇ ਪਾਉਂਦੇ ਤਾਂ ਸਾਰਾ ਮਸਲਾ ਇਹ ਆ ਜਾਣਾ ਸੀਗਾ ਕਿ ਪਹਿਲੇ 5 ਸਾਲਾਂ 'ਚ ਹੋਇਆ ਕਿ 5 ਸਾਲਾਂ ਤੋਂ ਬਾਅਦ 'ਚ ਹੋਇਆ। ਪਰ ਜੇ ਉਹਨੂੰ ਉਹ ਇਨਐਡਮਿਸਿਬਿਲਿਟੀ ਪ੍ਰੋਸੀਡਿੰਗ ਥੱਲੇ ਪਾਉਂਦੇ ਆ, ਜੇ ਉਹਨੂੰ ਉਹ ਕਹਿੰਦੇ ਕਿ ਤੈਨੂੰ ਆਪਾਂ ਐਡਮਿਟ ਹੀ ਨਹੀਂ ਕਰਨਾ ਐਜ਼ ਅ ਗ੍ਰੀਨ ਕਾਰਡ ਹੋਲਡਰ, ਤੇ ਇਨਐਡਮਿਸਿਬਿਲਿਟੀ, ਤੇ ਇਹਦੇ ਵਿੱਚ ਜਿਹੜੇ ਲੋਕਾਂ ਨੇ ਕੋਈ ਇਮੀਗ੍ਰੇਸ਼ਨ ਫਰਾਡ ਕੀਤਾ, ਮੋਰਲ ਐਲੀਮੈਂਟ ਉਹਦੇ ਵਿੱਚ ਵੀ ਆ ਸਕਦੇ ਆ ਕਿ ਜਦ 2 ਨਾਮਾਂ ਵਾਲੇ ਆ ਉਹ ਜਿਹੜਾ ਗ੍ਰੀਨ ਕਾਰਡ ਤੇ ਜਦੋਂ ਜਾਂਦੇ ਆ, ਉਹਨਾਂ ਨੂੰ ਜੇ ਫੜ ਲਿਆ, ਤੇ ਉਹ ਬੇਸਿਕਲੀ ਇਹ ਕਹਿੰਦੇ ਆ ਕਿ ਸਰਕਾਰ CBP ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਦਾਂ ਦੀ ਕਿ ਉਹਨਾਂ ਨੂੰ ਐਜ਼ ਅ ਗ੍ਰੀਨ ਕਾਰਡ ਹੋਲਡਰ ਐਡਮਿਟ ਕਰੇ।
ਉਹਨਾਂ ਨੂੰ ਪੈਰੋਲ ਕਰ ਸਕਦੀ ਆ, ਤੇ ਬਾਅਦ ਚ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਆ ਤੇ ਇਹਦਾ ਮਤਲਬ ਇਹ ਹੈ ਕਿ CVP ਸਹੀ ਸੀਗੀ। ਸੋ ਜਿਹੜੇ ਸੀਗੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਤੇ ਜਿਹੜੀ ਇੱਕ ਤਲਵਾਰ ਜਿਹੜੀ ਲਟਕ ਗਈ ਹੈ। ਜੀ ਬਿਲਕੁਲ। ਤੇ ਅਟਰਨੀ ਟੇਕ ਕਹਿਣਾ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੁਣ ਕਾਲਸ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਤੇ ਸਰੋਤਿਓ